असलामुअलैकुम की हाल है मेरे भैनों भराओ। उम्मीद है कि तुसी सारे ठीक होवोगे। यार काफ़ी दिन तो फैमिली व्लॉग नहीं सी मेरा अपलोड हो रहा। उन्दियां बड़ियां सारियां वजूहत ने, कोई तबीयत खराब तो कभी कुछ तो कभी कुछ। ए पक रहे छोलिए वाले चावल। ए मैं सांभिया सी भाई छोलिया लास्ट है हाँ लास्ट ते अस्सलाम वालेकुम की हाल चाल है भी सारे आदा सब हाँ। ठीक ठाक। ए बड़ियां भैनां तुहाडे तो उदास। हाँ बहुत उदास हाँ मैं खुद बहुत उदास हाँ। हाँ बहुत उदास है। हाँ जी बिल्कुल सा मैं ही तो जिद कर रही सा बनाओ व्लॉग बनाओ व्लॉग बनाओ व्लॉग कह ते रही सा किन्ने दिनों तो लगी सा तुहाडे पीछे पर तुसी बिजी इन्ने सा। हाँ जी बस इन्नी जगह ते भी लोग बनना हुंदा। हाँ इस गल्लों मैनू बड़ी कोफ्त चढ़दी। कोई नहीं अल्लाह ताला अपना भी देगा। जरा नमक चखना है। चलो एक तो है नमक चख लो। हाँ तो नमक चखे छोली वाले चावल ने ते नमक नहीं चखोगे तो फिर ਇੱਧਰ ਕਰਕੇ ਦੇ ਹੁਣ ਮੈਂ ਉੱਥੇ ਕੈਮਰੇ ਦੇ ਵਿੱਚ ਮੂੰਹ ਪਾ ਲਾਂ। कहना ਬਿਲਕੁਲ ਸਹੀ ਹੈਗਾ। ਤੁਹਾਡਾ ਸਹੀ ਗਲਤ ਹੁੰਦਾ। ਹੁਣ ਨਮਕ ਪਾਉਣ ਲੱਗੀ हाँ फिक्का है ਯਾਰ ਫਿਰ ਜ਼ਿਆਦਾ ਨਾ ਹੋ ਜਾਏ। नहीं होता ज्यादा। कमरे जाके ਇਹਨਾਂ ਨਾਲ ਗੱਲ ਕਰਨੀ ਹੈ ਬਸ ਦਮ ਦੇ ਇਹ ਦੇਖ ਲਓ ਬਈ ਪਰਦੇਸੀਓ ਛੋਲੀ ਵਾਲੇ ਚਾਵਲ। ਇਹ ਜਾਂਦੀ ਬਾਹਰ ਦਾ ਛੋਲੀਆ। ਇੱਕ ਤੇ ਹੁੰਦਾ ਆਂਦੀ ਬਾਹਰ ਦਾ ਤੇ ਮੈਨੂੰ ਛੋਲੀਆ ਬਹੁਤ ਹੀ ਪਸੰਦ ਹੈ। ਮੇਰਾ ਬਹੁਤ ਹੀ ਫੇਵਰੇਟ ਹੈਗਾ ਯਾਰ। ਹਾਂਜੀ ਤੇ ਮੈਂ ਅਸਲ 'ਚ ਪੇਂਟਿੰਗਾਂ ਵੀ ਦੋ ਬਣਾਉਣੀਆਂ ਸੀ ਯਾਰ ਤੁਹਾਨੂੰ ਦਾ। ਇਹ ਦੇਖੋ ਜੀ ਇਹ ਪੇਂਟਿੰਗਾਂ ਦੇ ਵਿੱਚ ਮਸਰੂਫ ਸਾਂ ਜ਼ਰਾ। ਇਹ ਬਣ ਗਈ ਪੇਂਟਿੰਗ ਤਕਰੀਬਨ। ਇਹਦੀ ਬਸ ਥੋੜਾ ਜਿਹਾ ਰਹਿੰਦਾ ਵੇ ਇਹਦਾ ਥੋੜਾ ਜਿਹਾ ਰਹਿੰਦਾ ਕੰਮ। ਤੇ ਅਸਲ ਦੇ ਵਿੱਚ ਇੱਕ ਦੋ ਪੇਂਟਿੰਗਾਂ ਬਣਾਉਣੀਆਂ ਸੀ ਯਾਰ ਬੜੀਆਂ ਜ਼ਰੂਰੀ ਸੀ। ਇੱਕ ਕਸਟਮਰ ਸੀ ਉਹਨਾਂ ਦੂਸਰਾ ਸ਼ੂਟਿੰਗ ਜਿਹੜੀ ਹੈ ਪੰਜਾਬੀ ਕੁੜੀਆਂ ਦੀ ਉਹ ਚੱਲਣ ਡਈ ਸੀ। ਉਹਦੇ ਵਿੱਚ ਬੜਾ ਬਿਜ਼ੀ ਹੈਗਾ ਸੀ ਤੇ ਇਸ ਵਜ੍ਹਾ ਤੋਂ ਫਿਰ ਵਲੋਗ ਨਹੀਂ ਬਣਾ ਸਕਿਆ। ਫਿਰ ਤੁਹਾਨੂੰ ਪਤਾ ਡਿਊਟੀ ਵੀ ਕਰਨੀ ਹੈ। ਜਿੱਥੇ ਨੌਕਰੀ ਕਰੀ ਦੀ ਉੱਥੇ ਵੀ ਤਾਂ ਫਿਰ ਕੰਮ ਕਰਨਾ ਹੁੰਦਾ ਨਾ। ਇਹ ਸ਼ਾਮ ਦਾ ਨਜ਼ਾਰਾ ਚੈੱਕ ਕਰੋ। ਆਏ ਹਾਏ ਇੱਥੇ ਇਹ ਸਾਹਮਣੇ ਯਾਰ ਬੜੀ ਖਾਲੀ ਜਗ੍ਹਾ ਹੈਗੀ। ਬੜਾ ਅੱਛਾ ਮੌਸਮ ਹੁੰਦਾ। ਇਹ ਬਹੁਤ ਵੱਡਾ ਦਰਖਤ ਹੈ ਯਾਰ ਬਹੁਤ ਵੱਡਾ ਦਰਖਤ ਹੈ ਭਾਈ। ਇੱਥੇ ਪਹਿਲੇ ਬਹੁਤ ਹੀ ਜੰਗਲ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਤੇ ਬੜਾ ਪਿਆਰਾ ਮੌਸਮ ਹੁੰਦਾ ਸੀ। ਹੁਣ ਤੇ ਖੈਰ ਇੱਥੇ ਬਹੁਤ ਰਸ਼ ਹੋ ਗਿਆ ਵੇ ਯਾਰ। ਤੇ ਬਸ ਪੇਂਟਿੰਗਾਂ ਦੇ ਚੱਕਰ 'ਚ ਯਾਰ ਨਾ ਤੇ ਤਬੀਅਤ ਫਿਰ ਮੈਂ ਡਾਕਟਰ ਤੇ ਵੀ ਤੁਹਾਨੂੰ ਦੱਸਿਆ ਵੇ ਤਬੀਅਤ ਵੀ ਮੇਰੀ ਖਰਾਬ ਹੈ। ਚੱਲ ਯਾਰ ਜਾਣਾ ਨਹੀਂ ਤੂੰ ਆਪਣੀਆਂ ਚੀਜ਼ਾਂ ਲੈਣ ਨੂੰ ਫਿਰ ਜਾਨੀ ਆ ਬਸ ਪਹਿਲੇ ਨਾ ਕੂਲਰ 'ਚ ਥੋੜੀ ਜਿਹਾ ਪਾਣੀ ਬਣਾ ਲਵਾਂ ਫਿਰ ਛੇਤੀ ਬੱਚੇ। ਜੰਗ ਤੇ ਰੋਲੇ ਪਏ ਆ। ਉਹਨੂੰ ਆਪਣੀ ਤਿਆਰੀ ਦੀ ਪਈ ਕਿ ਮੈਂ ਆਪਣੀਆਂ ਚੀਜ਼ਾਂ ਲੈਣੀਆਂ ਹਾਂ ਹੈ। ਬਿਲਕੁਲ ਲੈਣੀਆਂ ਨੇ। ਐਡਾ ਰੋਲਾ ਪਿਆ ਹੋਇਆ ਇੱਥੇ ਜੰਗ ਦਾ ਤੇ ਉਹਨੂੰ ਹੈਗਾ ਕਿ ਮੇਰੀ ਫਲਾਣੀ ਚੀਜ਼ ਰਹਿ ਗਈ ਉਹ ਮੈਨੂੰ ਲੈ ਦਿਓ। ਅੱਜ ਇਤਵਾਰ ਹੈਗਾ ਹਾਂਜੀ ਛੁੱਟੀ ਦਾ ਦਿਨ ਨੇ। ਲੋ ਜੀ ਇਹ ਬਰਫ਼ ਦਾ ਕੋਲਾ ਬਣਨ ਲੱਗਾ। ਅੱਛਾ ਸਾਡੇ ਲੋਕਾਂ ਦੇ ਘਰਾਂ 'ਚ ਨਾ ਆਈਸਕ੍ਰੀਮ ਦੇ ਡੱਬੇ ਇਹ ਆਈਸਕ੍ਰੀਮ ਦਾ ਡੱਬਾ ਜੀ ਇਹ ਵੇਖੋ ਇਹ ਬਰਫ਼ ਇਹਦੇ ਜਮਾਈ ਹੈ। ਇਹ ਕੂਲਰ ਦੇ ਵਿੱਚ ਪੈ ਗਈ ਹੈ। ਉਹਦੀ ਵਜ੍ਹਾ ਹੈਗੀ ਹੈ ਕੂਲਰ ਬਣਾ ਕੇ ਲਾਜ਼ਮੀ ਅੱਜ ਕੱਲ੍ਹ ਕੂਲਰ ਨਹੀਂ ਲੋਕੀ ਰੱਖਦੇ ਨਾ ਫਰਿੱਜ ਲੈ ਲੈਣ ਤੇ ਬਹੁਤ ਸਾਰੇ ਲੋਕ ਤੇ ਕੂਲਰ ਰੱਖਣਾ ਚਾਹੀਦਾ। ਉਹਦੀ ਵਜ੍ਹਾ ਹੈਗੀ ਹੈ ਕਿ ਬਾਰ-ਬਾਰ ਕੂਲਰ ਫਿਰ ਫਰਿੱਜ ਬੱਚੇ ਖੋਲ੍ਹਦੇ ਨੇ। ਇੱਕ ਤੇ ਫਰਿੱਜ ਦਾ ਦਰਵਾਜ਼ਾ ਤੁਹਾਨੂੰ ਪਤਾ ਫਿਰ ਉਹ ਜਿਹੜਾ ਮੈਗਨੇਟ ਹੁੰਦਾ ਉਹ ਖ਼ਰਾਬ ਹੋ ਜਾਂਦਾ। ਬਿਲਕੁਲ ਹੋ ਜਾਂਦਾ ਰਬੜ ਉਹਦਾ ਵੀ ਖਰਾਬ ਹੋ ਹਾਂਜੀ ਉਹ ਮੇਰੇ ਇੱਕ ਦੋਸਤ ਨੇ ਵੀ ਰਾਤੀ ਉਹ ਮੇਰੇ ਨਾਲ ਹੀ ਉਹਨੇ ਲਈ ਸੀ ਫਰਿੱਜ ਲੇਕਿਨ ਉਹਦੀ ਖ਼ਰਾਬ ਹੋ ਗਈ। ਉਹਨਾਂ ਦੀ ਖਰਾਬ ਹੋ ਗਈ। ਅੱਛਾ ਤੇ ਉਹ ਫਿਰ ਦੂਸਰਾ ਹੁੰਦਾ ਵੇ ਕਿ ਬੱਤੀ ਤੁਹਾਡੀ ਜ਼ਿਆਦਾ ਯੂਜ਼ ਹੁੰਦੀ ਹੈ ਕਿਉਂਕਿ ਬਾਰ-ਬਾਰ ਖੁੱਲਦਾ ਉਹ ਅੰਦਰ ਦੀਆਂ ਚੀਜ਼ਾਂ ਗਰਮ ਹੋ ਜਾਂਦੀਆਂ। ਉਹਨਾਂ ਨੂੰ ਕੂਲਿੰਗ ਕਰਨ ਵਾਸਤੇ ਕੰਪਰੈਸਰ ਜ਼ੋਰ ਲਗਾਉਂਦਾ ਯਾਨੀ ਕਿ ਉਹ ਫਿਰ ਸਮਝ ਗਏ ਹੋ ਨਾ ਗੱਲ ਨੂੰ। ਜਿਵੇਂ ਏਸੀ ਵਾਲਾ ਕਮਰਾ ਏਸੀ ਚੱਲ ਰਿਹਾ ਹੋਵੇ ਦਰਵਾਜ਼ਾ ਖੋਲ੍ਹ ਦਿਓ ਤਾਂ ਗਰਮ ਹੋ ਜਾਂਦਾ। ਫਿਰ ਏਸੀ ਦਾ ਕੰਪਰੈਸਰ ਜਿਵੇਂ ਚੱਲਦਾ ਵੇ ਜ਼ਿਆਦਾ ਬਿਜਲੀ ਖਿੱਚਦਾ ਵੇ ਐਸੇ ਤਰ੍ਹਾਂ ਹੀ ਫਰਿੱਜ ਦਾ ਵੀ ਹਿਸਾਬ ਹੁੰਦਾ। ਤੇ ਬਾਰ-ਬਾਰ ਬੱਚੇ ਜਦੋਂ ਦਰਵਾਜ਼ਾ ਖੋਲ੍ਹਦੇ ਫਰਿੱਜ ਦੇ ਤੇ ਉਹ ਬੱਤੀ ਜ਼ਿਆਦਾ ਇਸਤੇਮਾਲ ਹੁੰਦੀ ਹੈ। ਇਸ ਲਈ ਕੂਲਰ ਲਾਜ਼ਮੀ ਰੱਖਣਾ ਚਾਹੀਦਾ। ਤੇ ਹੁਣ ਤੇ ਕੂਲਰ ਵੀ ਇਹੋ ਜਿਹੇ ਆਉਂਦੇ ਨੇ ਜ਼ਿਆਦਾ ਦੇਰ ਉਹਨਾਂ 'ਚ ਪਾਣੀ ਠੰਡਾ ਰਹਿੰਦਾ ਹੀ ਨਹੀਂ। ਪਹਿਲੇ ਆਉਂਦੇ ਹੁੰਦੇ ਸੀ ਬੜੇ ਅੱਛੇ ਕੂਲਰ। ਇਹ ਸਾਡਾ ਜਿਵੇਂ ਕੂਲਮੈਨ ਦਾ ਇਹ ਕੂਲਮੈਨ ਕੰਪਨੀ ਦਾ ਤਾਂ ਬਹੁਤ ਅੱਛਾ ਹੈ ਤੇ ਹੁਣ ਬਹੁਤ ਹੀ ਮਹਿੰਗਾ ਹੋ ਗਿਆ ਹੋਏਗਾ। ਜਦੋਂ ਅਸੀਂ ਲਿਆ ਸੀ ਕੋਈ 10-15 ਸਾਲ ਤੇ ਹੋ ਗਏ ਨੇ। ਉਸ ਤੋਂ ਵੀ ਜ਼ਿਆਦਾ 15 ਸਾਲ ਤੇ ਹੋ ਗਏ ਨੇ ਤੇ ਉਸ ਤੋਂ ਪਹਿਲੇ ਉਸ ਤੋਂ ਹੀ ਪਹਿਲਾਂ 15-20 ਸਾਲ ਹੋ ਚਲੇ ਨੇ ਇਸ ਕੂਲਰ ਨੂੰ। ਇਹ ਜਿਹੜਾ ਕੂਲਰ ਹੁਣ ਆਉਂਦੇ ਨੇ ਉਹ ਔਰੇਂਜ ਰੰਗ ਦੇ ਕੂਲਰ 2 ਘੰਟੇ 'ਚ ਪਾਣੀ ਗਰਮ। ਤੇ ਫਿਰ ਹੋਰ ਬੜੇ ਯਾਰ ਨਾ ਚਾਈਨਾ ਦੇ ਹੁਣ ਤਾਂ ਬਹੁਤ ਕੰਪਨੀਆਂ ਆ ਗਈਆਂ ਹੈਗੀ। ਤੇ ਬਸ ਅੱਲਾ ਖੈਰ ਕਰੇ ਜੀ ਤੁਹਾਡੀ ਸਾਰਿਆਂ ਦੀ ਵੀ। ਅੱਲਾ ਪਾਕ ਮੌਲਾ ਪਾਕਿਸਤਾਨ ਪਾਕ ਦੇ ਸਦਕੇ ਦੇ ਵਿੱਚ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ ਅੱਲਾ ਪਾਕ ਤੁਹਾਡੀਆਂ ਸਾਰੀਆਂ ਦੁਆਵਾਂ ਕਬੂਲ ਕਰੇ। ਜਿਸ ਘਰ 'ਚ ਕੋਈ ਬਿਮਾਰ ਹੈ ਅੱਲਾ ਪਾਕ ਉਹਨੂੰ ਸਿਹਤ ਤੰਦਰੁਸਤੀ ਦੇ। ਔਰ ਆਪੀ ਸਲਮਾ ਲਈ ਵੀ ਦੁਆ ਕਰਨਾ ਕਿ ਉਹ ਵੀ ਬਹੁਤ ਬਿਮਾਰ ਰਹੇ ਨੇ। ਪਿੱਛੇ ਵੀ ਮੈਂ ਵਲੋਗ ਬਣਾਉਣਾ ਸੀ ਲੇਕਿਨ ਉਹਨਾਂ ਨੇ ਕਿਹਾ ਨਹੀਂ
ਇਸ ਕੰਡੀਸ਼ਨ 'ਚ ਮੇਰਾ ਵਲੋਗ ਨਾ ਬਣਾਈ। ਆਪਰੇਸ਼ਨ ਹੋਇਆ ਸੀ, ਆਪਰੇਸ਼ਨ ਹੋਇਆ ਸੀ ਉਹਨਾਂ ਦਾ। ਹਸਪੀਟਲਾਈਜ਼ ਹੈਗੇ ਸੀ, ਤੇ ਉਹਨਾਂ ਲਈ ਵੀ ਦੁਆ ਕਰਨੀ ਔਰ ਉਹਨਾਂ ਦੇ ਹਸਬੈਂਡ ਲਈ ਵੀ, ਔਰ ਜਿੰਨੇ ਵੀ ਬਿਮਾਰ ਨੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਮੈਨੂੰ ਵੀ ਅੱਲਾਹ ਪਾਕ ਸਿਹਤ ਦੇਵੇ। ਤੇ ਜਿਹਦੇ ਘਰ 'ਚ ਕੋਈ ਬਿਮਾਰ ਹੈ, ਜਿਹੜੇ ਪੜ੍ਹਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਕਾਮਯਾਬੀਆਂ ਦੇਵੇ। ਜਿਨ੍ਹਾਂ ਬੱਚਿਆਂ ਦੇ ਰਿਸ਼ਤੇ ਨਹੀਂ ਹੋਏ ਉਹਨਾਂ ਦੀਆਂ ਸ਼ਾਦੀਆਂ ਹੋ ਜਾਣ ਚੜ੍ਹਦੀਆਂ ਸਰਦੀਆਂ ਦੇ ਵਿੱਚ, ਠੀਕ ਹੈ। ਜਿਨ੍ਹਾਂ ਘਰ ਔਲਾਦ ਨਹੀਂ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ। ਤੇ ਇੱਕ ਵਾਰੀ ਮਿਲ ਕੇ ਕਹਿ ਦਿਓ ਜੀ ਆਮੀਨ। ਹਾਂਜੀ ਆਮੀਨ ਆਮੀਨ। ਇਹ ਦੇਖ ਲਓ ਜੀ ਫਾਈਨਲ ਲੁੱਕ ਹੋ ਗਈ ਹੈ। ਹਾਏ 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 ਕੀ ਬਾਤ ਹੈ। ਲੋ ਜੀ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਹੈ ਲੱਭਦਾ ਵੀ ਉੱਥੇ ਕਿ ਨਹੀਂ ਲੱਭਦਾ। ਜਿਹੜੇ ਕੋਈ ਇੱਥੇ ਵੀ ਮਹੀਨੇ 2 ਮਹੀਨੇ ਲਈ ਆਉਂਦਾ, ਮਹੀਨੇ ਲਈ ਆਉਂਦਾ। ਚੱਲ ਯਾਰ ਤਿਆਰੀ ਕਰ ਲਓ, ਹੁਣ 7 ਵੱਜ ਗਈ, ਫਿਰ ਵੇਖ ਲੈ। ਬਸ ਵੇਖ ਲਿਆ, ਬਸ ਐ ਹੋ ਜਾਵੇ। ਬੱਚਿਆਂ ਲਈ ਖਾਣਾ ਬਣਾ ਰਹੀ। ਦਵਾਈ ਖਾਦੀ? ਦਵਾਈ ਖਾਣਾ ਵਾ ਯਾਰ। ਕਦੋਂ? ਹੈ ਕਦੋਂ ਖਾਣਾ ਵਾ? ਚਾਹ ਦਾ ਕੱਪ ਤੇ ਬਣਾ ਲੈ। ਕੁਨ ਤੇ ਚਾਹ ਦਰਵੇਸ਼ ਇੱਧਰ ਚਲੋ। ਇਹ ਮੇਰਾ ਚਾਕਲੇਟਾਂ ਦਾ ਡੱਬਾ ਆ ਗਿਆ। ਹਾਂ ਚਾਕਲੇਟਾਂ ਦਾ ਡੱਬਾ ਆ ਗਿਆ। ਹੁਣ ਇਸ ਡੱਬੇ ਦੇ ਵਿੱਚ ਇਹ ਪਹਿਲੀ ਬੰਟੀ ਨਿਕਲੇਗੀ, ਓਏ ਹੋਏ, ਫਿਰ ਉਸ ਤੋਂ ਬਾਅਦ ਨਿਕਲੇਗੀ ਦੂਜੀ ਬੰਟੀ। ਚਲ ਸ਼ਾਬਾਸ਼। ਮੈਂ ਤੇ ਆਪਣੀ ਯਾਰ ਚਾਹ ਤੇ ਬਣਾ ਦੇ ਪਹਿਲੇ। ਬਣਾ ਦੇਣੀ ਆ। ਮੈਂ ਤੇ ਆਪਣੀ ਪਹਿਲੇ ਸਵੇਰ ਖਾ ਲਈਆਂ ਯਾਰ ਆ ਨੇ। ਵੇਖੋ ਮੇਰਾ ਚਾਕਲੇਟਾਂ ਦਾ ਡੱਬਾ। ਓਏ ਹੋਏ ਯਾਰ ਦਵਾਈਆਂ ਖਾ ਖਾ ਕੇ ਨਾ ਯਕੀਨ ਮੰਨੋ ਅੱਜ ਖਾਦੀ ਦਿਮਾਗ ਘੁੰਮਿਆ ਨਾ ਤੇਰਾ। ਮੈਂ ਰੋਜ਼ ਹੀ ਘੁੰਮਦਾ ਪਿਆ ਅਜੀਬ। ਅੱਛਾ ਮੈਨੂੰ ਕਹਿੰਦੀ ਸੀ ਐ ਤੂੰ ਬੁੱਤ ਬਣ ਜਾਣਾ, ਮੈਨੂੰ ਵਲੋਗ ਦਾ ਕਹਿੰਦੀ ਸੀ ਬਣਾ। ਇਹਨੂੰ ਹੁਣ ਅੱਜ ਇਹ ਤਬੀਅਤ ਇਹ ਦਵਾਈ ਇਹਨੇ ਖਾਧੀ ਨਾ, ਇਹਦਾ ਵੀ ਤਬੀਅਤ ਖਰਾਬ ਰਹਿੰਦੀ, ਬਲੱਡ ਪ੍ਰੈਸ਼ਰ ਆਈ ਰਹਿੰਦਾ ਵੇ। ਅੱਜ ਇੱਕ ਦਵਾਈ ਦਿੱਤੀ ਡਾਕਟਰਾਂ ਨੇ, ਪਤਾ ਨਹੀਂ ਤਾਕਤ ਵਾਸਤੇ ਜਾਂ ਕਾਹਦੇ ਵਾਸਤੇ, ਤੇ ਉਹ ਖਾ ਕੇ ਨਾ ਠੰਡੇ ਪਸੀਨਾ ਤੇ ਹਾਲ ਬੁਰਾ। ਮੈਂ ਕਿਹਾ ਹੁਣ ਸੁਣਾ, ਪਤਾ ਲੱਗਾ ਦਵਾਈਆਂ ਖਾਣ ਨਾਲ ਕੀ ਹੁੰਦਾ। ਮੈਨੂੰ ਆਂਦੀ ਵਲੋਗ ਬਣਾ, ਤੇ ਉਹ ਬੰਦੇ ਦੀ ਹਾਲਤ ਹੁੰਦੀ ਵਲੋਗ ਬਣਾਉਣ ਮੈਂ ਦੀ। ਪੀਨੋ ਵੇਨਾ ਮੁਕਾਬਲੇ ਨਹੀਂ ਲਾਣੇ। ਤੇਰੀਆਂ ਹੀ ਨਜ਼ਰਾਂ ਮੈਨੂੰ ਲੱਗੀਆਂ ਨੇ, ਸਮਝ ਆਈ ਨਾ। ਤੇ ਮੇਰੀਆਂ? ਤੂੰ ਬੜੀ ਫਿੱਟ ਹੈਗੀ ਹੈ, ਤੈਨੂੰ ਦਵਾਈ ਨਹੀਂ ਖਾਣੀ ਪੈਂਦੀ। ਲੈ ਖਾ ਲਈ ਦਵਾਈਆਂ, ਮੇਰਾ ਵੀ ਡੱਬਾ ਬਣ ਗਿਆ ਦਵਾਈਆਂ ਦਾ। ਹੁਣ ਖੁਸ਼ ਹੈ ਪੀਨੋ, ਹੁਣ ਸਕੂਨ ਹੈ ਜਾਨ ਨੂੰ। ਤੁਹਾਨੂੰ ਜੋ ਸਮਝ ਨਹੀਂ ਆਉਂਦੀ ਹਾਂ ਕਿ ਜੀ ਇਸ ਬੰਦੇ ਨਾਲ ਕੀ ਬੀਤਦੀ ਪਈ ਬੰਦਾ ਹੈ। ਕੋਈ ਦੁਆ ਮੰਗਦਾ, ਅੱਛੀ ਦੁਆ। ਲੋ ਜੀ ਇਹ ਸ਼ਾਪਿੰਗ ਹੋ ਰਹੀ। ਕੀ ਲਿਆ? ਕਾਲੇ ਚਨੇ ਲੈਣੇ ਔਰ ਮਿੱਠੀ ਫੁਲੀਆਂ। 50 ਰੁਪਏ ਦੇ ਕਿੰਨੇ? ਨਹੀਂ ਹੈ 200 ਦੇ। ਓਏ ਹੋਏ 200 ਰੁਪਏ ਮਿੱਠੀਆਂ ਫੁਲੀਆਂ। ਐ ਵਧੀਆ। ਚਲੋ ਲੋ ਜੀ ਅੱਜ ਨਾ ਬਾਜ਼ਾਰ ਦਾ ਮਾਹੌਲ ਠੰਡਾ ਹੀ ਹੈ, ਬਹੁਤ ਠੰਡਾ ਮਾਹੌਲ ਹੈ ਬਾਜ਼ਾਰ ਦਾ। ਜ਼ਿਆਦਾ ਰਸ਼ ਹੀ ਨਹੀਂ ਹੈਗਾ ਐਤਵਾਰ ਬਾਜ਼ਾਰ ਨੂੰ, ਹਾਲਾਂਕਿ ਬਹੁਤ ਰਸ਼ ਹੁੰਦਾ, ਲੇਕਿਨ ਅੱਜ ਹੀ ਜਿਹੜਾ ਕੋਈ ਰਸ਼ ਰੁਸ਼ ਨਹੀਂ ਹੈਗਾ। ਤੁਹਾਡੀਆਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਬੰਦ ਨੇ। ਕੋਈ ਗੱਲ ਨਹੀਂ, ਫੇਰ ਸਹੀ। ਹੈ ਫੇਰ ਸਹੀ ਅੱਗੋਂ ਬੈੱਡਸ਼ੀਟ ਦਾ ਪਤਾ ਕਰ ਲਈ। ਕਰ ਲਓ। ਲੋ ਜੀ ਬਾਜ਼ਾਰ ਦੇ ਵਿੱਚ ਅੱਜ ਰਸ਼ ਇੰਨਾ ਨਹੀਂ ਜਿੰਨਾ ਐਤਵਾਰ ਨੂੰ ਹੁੰਦਾ। ਐਤਵਾਰ ਨੂੰ ਬਹੁਤ ਰਸ਼ ਹੁੰਦਾ, ਅੱਜ ਬਹੁਤ ਘੱਟ ਰਸ਼ ਹੈ। ਪਤਾ ਨਹੀਂ ਗਰਮੀ ਦੀ ਵਜ੍ਹਾ ਤੋਂ। ਅੱਗੇ ਈਦ ਵੀ ਆਉਣ ਵਾਲੀ ਹੈ, ਤੇ ਲੋਕੀ ਕਹਿੰਦੇ ਨੇ ਇੱਕੋ ਵਾਰੀ ਫਿਰ ਕੱਪੜੇ ਕੁਪੜੇ ਜਾਂ ਸ਼ਾਪਿੰਗ ਕਰਾਂਗੇ ਜੋ ਵੀ ਲੈਣਾ। ਅੱਛਾ ਜੀ ਬੜੇ ਅਰਸੇ ਤੋਂ ਬਰਤਨ ਰੱਖਣ ਵਾਲੀ ਟੋਕਰੀ ਅਸੀਂ ਲੱਭਦੇ ਪਏ, ਉਹ ਤਾਂ ਬਹੁਤ ਡਿਜ਼ਾਈਨ ਮਿਲ ਜਾਂਦੇ ਨੇ ਇਸ ਟਾਈਪ ਦੇ ਨਾ, ਲੇਕਿਨ ਇਹਨਾਂ ਨੂੰ ਜ਼ੰਗ ਲੱਗ ਜਾਂਦਾ ਕੁਛ ਅਰਸੇ ਬਾਅਦ। ਇਸ ਤਰ੍ਹਾਂ ਦੀ ਅਸੀਂ ਯੂਜ਼ ਕਰ ਰਹੇ ਹਾਂ ਕੋਈ 10-12 ਸਾਲ ਤੋਂ ਮੇਰੇ ਖਿਆਲ ਦੇ ਵਿੱਚ। ਇਹ ਪਲਾਸਟਿਕ ਦੀ ਬਰਤਨ ਇਹ ਸਹੀ ਰਹਿੰਦੀ ਹੈ, ਇਹ ਧੁੱਪ ਵੀ ਜਾਂਦੀ ਹੈ, ਜਿੰਨਾ ਮਰਜ਼ੀ ਗੰਦੀ ਹੋ ਜਾਏ ਇਹਨੂੰ ਧੋ ਲਵੋ, ਵਾਸ਼ੇਬਲ। ਇਹ ਵਾਸ਼ ਨਹੀਂ ਹੁੰਦੀਆਂ ਇਹ ਜਿਹੜੀਆਂ ਬਰਤਨ ਵਾਲੀਆਂ। ਤੇ ਇਹ ਬੇਟੀ ਵਾਸਤੇ ਲੈਣੀ ਹੈ ਇਸ ਤਰ੍ਹਾਂ ਦੀ। ਇਹ ਜਿਹੜੀ ਹੁੰਦੀ ਨਾ ਟੋਕਰੀ, ਇੱਕ ਥੋਮ ਪਿਆਜ਼ ਰੱਖਣ ਵਾਲੀ, ਇਹ ਸਬਜ਼ੀਆਂ, ਇਹ ਹੁੰਦੀ ਸਬਜ਼ੀਆਂ ਰੱਖਣ ਵਾਲੀ। ਇਹ ਆ ਗਈ ਇਹਦੇ ਨਾਲ ਦੀ। ਇਹ ਹੈਗੀ ਹੈ ਆਲੂ ਥੋਮ ਪਿਆਜ਼ ਅਦਰਕ ਰੱਖ ਲਓ। ਇਹ ਹੈਗੀ ਬਰਤਨਾਂ ਵਾਸਤੇ। ਇਹਦੇ ਡੰਡਿਆਂ ਦਾ ਕਲਰ ਬਰਾਊਨ ਹੈਗਾ ਯਾਰ। ਠੀਕ ਹੈ ਨਾ, ਕਿਉਂਕਿ ਉਹਦਾ ਵੀ ਬਰਾਊਨ ਹੈ ਨਾ, ਕਮੀ नहीं वो थोड़ा जो और है। अच्छा ये किधर गए? ये जो कलर है इसका, ये डंडों का, ये सेम इस तरह की भी है बर्तनों वाली, इस कलर में आती ही नहीं। ये क्या चक्कर है यार, एक जैसी होनी चाहिए। वो साथ ये ज्यादा जाती है। इसके टायर इसके अंदर ही। हाँ सारा कुछ अंदर ही बना के तुम। नहीं बनानी नहीं है, बस चेक करवा दें। ये भी पैक हो जाएगी। हाँ इसको भी पैक करेंगे। आप ना चेक करवा दो, दोनों को पैक कर दो। ਇਹ ਭਾਈ ਕੋਲੋਂ ਲਈ ਹੈ ਜੀ, ਇਹ ਜਿਹੜੇ ਇਛਰੇ ਬਾਜ਼ਾਰ ਦੇ ਵਿੱਚ। ਇਹ ਕਿਹੜਾ ਬਾਜ਼ਾਰ ਹੈ? ये पाकिस्तानी चौक अली बाजार। ਪਾਕਿਸਤਾਨੀ ਚੌਂਕ ਅਲੀ ਬਾਜ਼ਾਰ, ਇੱਥੋਂ ਲੈ ਰਹੇ ਹਾਂ। ਤੇ ਇਹ ਕਿੰਨੇ ਦੀ ਹੈਗੀ ਹੈ ਮੈਨੂੰ ਦੱਸੋ। ਇਹ ਤੇ ਮੈਂ ਪਤਾ ਕਰ ਗਿਆ ਸੀ। ये 2000 रुपये ये की, ये 2500। ये भाई ने 2200 की लास्ट टाइम हमें कहा था कि आपको मिल जाएगी, और ये थी नहीं,
हैं इधर ही जो भाई खड़े थे, आप थे या बड़े भाई थे या जो भी। जो कहा तो दे दो तो इसका इसका बताएं, इसका मुनासिब करें, इसका डिब्बा दे दो इसका मुनासिब करें ये। मुनासिब है नहीं नहीं मुनासिब कर आप देखें ना वो ये चीज़ बड़ी है यार मेरी जान मुनासिब। इसके साथ मिर्चों वाला भी वो ला के दिखाओ वो। स्किन वाला हाँ ऐसे ही मैं क्या नमक मिर्चा थोम अदरक प्याज आलू ਇਹ ਸਬਜ਼ੀਆਂ ਰੱਖਣ ਵਾਲਾ ਤੇ ਬਰਤਨ ਰੱਖਣ ਵਾਲਾ, ਯਾਨੀ ਜਿਹੜੇ ਪਲੇਟਾਂ ਧੋਂਦੇ ਉਹਨਾਂ ਦੇ ਵਾਸ਼ ਕਰਕੇ ਤੇ ਰੱਖਣ ਲਈ। ਕਿਤੋਂ ਲੈਣਾ ਕੂਲਰ? ਯਾਰ ਕੂਲਰ ਵੀ ਲੱਭ ਲਾਂਗੇ ਯਾਰ, ਹਲੇ ਆ ਤਿੰਨ ਚੀਜ਼ਾਂ ਤੇ ਲੈ ਲਓ। ਤੇ ਇਹ ਬੇਟੀ ਵਾਸਤੇ ਅਸੀਂ ਲੈ ਰਹੇ ਹਾਂ, ਤੁਹਾਨੂੰ ਪਤਾ ਨੈਕਸਟ ਈਅਰ ਹੁੰਦੀ ਅੱਲਾ ਖੈਰ ਕਰੇ, ਅੱਲਾ ਖੈਰ ਰੱਖੇ, ਤੇ ਸ਼ਾਦੀ ਦਾ ਪ੍ਰੋਗਰਾਮ ਹੈਗਾ ਤੇ ਉਹਦੇ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਹੌਲੀ ਹੌਲੀ ਕਰਕੇ ਇਕੱਠੀਆਂ ਕਰਾਂਗੇ। ਇਹ ਜ਼ਰੂਰੀਆਤ ਦੀਆਂ ਚੀਜ਼ਾਂ ਨੇ, ਜ਼ਾਹਿਰ ਹੈ ਮਾਂ-ਬਾਪ ਨੇ ਦੇਣੀਆਂ ਹੁੰਦੀਆਂ ਬੱਚਿਆਂ ਨੂੰ। ਇਹ ਵੀ ਕਲਰ ਥੋੜਾ ਜਿਹਾ ਚੇਂਜ है ना। ज़्यादा में ना सामने आएगा फर्क, क्योंकि ये सारा ज़्यादा होता है, थोड़ा बहुत फर्क आता ही है। ਇਹ ਠੀਕ ਹੈ ਨਮਕ ਮਿਰਚ ਵਾਲਾ ਜਾਂ ਦੂਸਰਾ? ਸਾਡੇ ਕੋਲ ਪਿਆ ਨਹੀਂ ਉਹ ਕਿਹੜੇ ਕਲਰ ਦੀ? ਉਹ ਬਰਾਊਨ ਡਾਰਕ ਬਰਾਊਨ ਨੇ। वो पीछे बड़ी ਲੋ ਜੀ। ਇਹ ਹੈਂਗਰ ਸਹੀ ਰਹਿੰਦੇ ਨੇ, ਮੋਟੇ ਕੀ ਕਹਿੰਦੇ ਨੇ, ਸਸਤਾ ਹੋਵੇ ਵਾਰੋ ਵਾਰ ਤੇ ਮਹਿੰਗਾ ਹੋਵੇ ਇੱਕੋ ਵਾਰ। ਇਹ ਹੈਂਗਰ ਜਿਹੜੇ ਨਾ ਇਹ ਸਾਲਾਂ ਸਾਲ ਚੱਲਣੇ ਨੇ। ਇਹ ਪਹਿਲੇ ਲਿਜਾਈਦੇ ਨੇ, ਲੇਕਿਨ ਇਹ ਨਾ ਲਾਣ ਲੱਗਿਆਂ ਥੱਲੇ ਡਿੱਗੇ ਟੁੱਟ ਜਾਂਦਾ। ਇਹ ਆਂਦੇ ਵੀ ਬਹੁਤ ਮਹਿੰਗੇ ਨੇ, ਉਹਦੇ ਨਾਲ ਉਹ ਸਸਤੇ ਰਹਿੰਦੇ ਨੇ ਸਟੀਲ ਦੇ। ਇੱਕ ਇਹ ਵੀ ਹੈਗੇ ਨੇ ਸਸਤੇ। ਇਹ ਕਿੰਨੇ ਦੇ ਹੈਗੇ ਨੇ? ਇਹ ਕਿੰਨੇ ਦੇ ਨੇ? 600 ਦੇ ਕਿੰਨੇ ਨੇ? 600 ਦੇ 12। ਇਹ ਵੀ ਅੱਛੀ ਚੀਜ਼ ਹੈ, ਲੇਕਿਨ ਇਹ ਬਹੁਤ ਮਜ਼ਬੂਤ ਹੈ ਇਹ ਵਾਲੀ। ਲੋ ਜੀ ਇਹ ਟੋਕਰੀ ਲੈ ਲਈ, ਹੈਂਗਰ ਲੈ ਲਏ ਨੇ, ਇਹ ਲੈ ਲਿਆ ਜੀ। ਇਹ ਛੱਡ ਦਿੱਤਾ, ਇਹ ਟੁੱਟਾ ਆ। ਇਹ ਫਿਰ ਲੱਭਾ ਕਰ ਦੇ ਤੂੰ, ਨਾਲ ਆਪਣੀ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈਗੀ ਆ। ਉਹ ਭਾਈ ਹੈਲੋ, ਪੁੱਪ ਨਹੀਂ, ਜਿਹੜੀਆਂ ਚੀਜ਼ਾਂ ਬਸ ਉਹ ਲੈਣੀਆਂ ਨੇ ਕਿ ਦੀ ਤਲਾਸ਼ ਹੀ ਹੁੰਦੀ ਹੈ ਕਿ ਇਹ ਲੈਣ ਉਹ ਆਇਆ ਤੇ ਹੁਣ ਨਾਲ ਉਹ ਆਪਣੀ ਵੀ ਜਿਹੜੀ ਨਾ ਇਹ ਬੋਤਲ ਨਾਲ ਵਿੱਚ ਪਾ ਲਈ। ਮੈਂ 2 ਕਰੋੜ ਦੀ ਚੀਜ਼ ਦਿੱਤੀ ਹੈ ਗਾਇਸ, 200 ਰੁਪਏ ਦੀ ਚੀਜ਼ ਹੈ। ਅਰੇ ਨੀਆਂ ਗੱਲਾਂ ਪੀਨੋ ਤੂੰ ਬਹੁਤ। ਇਹ ਘਰ ਪਿਆ ਹੈ ਉਤਲਾ ਸ਼ਾਵਰ ਯਾਰ ਹੈ ਵਾਲਾ, ਮੈਂ ਕਦੀ ਲਈ ਖਾਲੀ ਬੋਤਲਾਂ ਘਰ ਪਈਆਂ ਉਹਦੇ ਤੇ ਲਾ ਲਈ ਲਾਈ ਹੈ। ਨਹੀਂ ਬਿੱਲੂ ਸਹੀ ਹੈ। पहना करना है मावा फ्रेश ਨਹੀਂ ਨਹੀਂ ਉਹ ਨਹੀਂ ਚਾਹੀਦਾ ਲਿਆ, ਨਹੀਂ ਇਹ ਦੇ ਦਿਓ ਮੈਨੂੰ, ਘਰ ਜਾ ਕੇ ਸਕੂਨ ਦੀ ਨੀਂਦ ਆ ਜਾਏ। ਲੋ ਜੀ ਗਾਇਸ, ਸ਼ਾਪਿੰਗ ਕਰਕੇ ਆ ਗਏ ਜੀ ਘਰ। ਤੇ ਇਹ ਬਰਤਨ ਵਾਲੀ ਟੋਕਰੀ, ਇਹ ਜੁੱਤੀ ਲਿਆਂਦੀ ਵਾਸ਼ਰੂਮ ਲਈ ਜੀ ਲੈ ਲੈਂਦੀ। ਇਹ ਥੋਮ ਪਿਆਜ਼ ਵਾਲੀ ਟੋਕਰੀ, ਇਹ ਲੂਣ ਮਿਰਚਾਂ ਵਾਲੇ ਡੱਬੇ, ਹਲਦੀ ਨਮਕ ਲੂਣ ਮਿਰਚਾਂ ਇਹੋ ਹੀ ਚੰਗੇ ਰਹਿੰਦੇ ਨੇ ਭਾਜੀ। ਇਹ ਵੀ ਬੜੇ ਮਹਿੰਗੇ ਨੇ ਹੁਣ ਤਾਂ, ਪਲਾਸਟਿਕ ਵੀ। ਪਲਾਸਟਿਕ ਬਹੁਤ ਹੀ ਮਹਿੰਗਾ ਹੈ। ਉਹ ਜਿਹੜੀ ਦੂਜੀ ਲੂਣ ਮਿਰਚਾਂ ਵਾਲੀ ਡੱਬੀਆਂ ਵਾਲਾ ਸੈੱਟ ਸੀ ਉਹ ਕਿੰਨੇ ਦਾ ਕਹਿੰਦਾ ਪਿਆ ਸੀ? ਕਹਿੰਦਾ ਜਿਹੜਾ ਲੋਕਲ ਹੈ 2500 2000 2500 2000 ਤੇ 3500 ਤੱਕ। ਅੱਗ ਨਹੀਂ ਲੱਗ ਗਈ ਇਹਨਾਂ ਚੀਜ਼ਾਂ ਨੂੰ? ਹਾਂਜੀ ਇਹ 2-2000 ਦੇ 3-3000 ਦੇ ਆ ਡੱਬੇ ਦੇਣ ਦੇ ਨੇ। ਹਾਂ ਹੱਦ ਹੀ ਮੁੱਕ ਗਈ ਹੈ ਕਿ ਬੰਦੇ ਨੇ ਲੈਣਾ। ਯਾਰ ਇੰਨੀ ਮਹਿੰਗਾਈ ਤੋਬਾ। ਹੋਬਾ ਹੈ, ਕੀ ਲੈਣਾ ਬੰਦੇ ਨੇ? ਤੀਲਾ ਕਰਕੇ ਜਿਹੜਾ ਨਾ ਬੰਦੇ ਨੂੰ ਕੰਮ ਕਰਨਾ ਪੈਂਦਾ। ਸਹੀ ਗੱਲ ਹੈ। ਹੁਣ ਰੋਟੀ ਅਸੀਂ ਖਾ ਲਈ ਆਂਦੀ ਸਿੱਧੀ ਗੱਲ ਹੈ, ਤੇ ਹੁਣ ਇਹਦੀ ਖੁਆਇਸ਼ ਪੂਰੀ ਕਰਨ ਲੱਗੇ। ਕੀ ਖਾਣਾ? ਆਈਸਕ੍ਰੀਮ ਖਾਣੀ। ਫੇਰ ਕਹਿੰਦੀ ਜੀ ਮੇਰੀਆਂ ਤਾਂ ਇੰਨੀਆਂ ਖੁਆਇਸ਼ਾਂ ਜਿਹੜੀਆਂ ਨੇ ਨਾ, ਆਈਸਕ੍ਰੀਮ ਬੜੀ ਮੈਂ ਕੋਈ ਮੰਗ ਲਈ ਹੈ ਨਾ, ਮੈਂ ਹੁਣ ਆਈਸਕ੍ਰੀਮ ਦਾ ਨਾਂ ਲਵਾਂ ਫਿਰ ਕਹੋਗੇ ਤੁਹਾਡੀ ਮਹਿੰਗੀ ਚੀਜ਼ਾਂ ਦੇ ਨਾਂ ਲੈਣੀ। 30 ਰੁਪਏ ਤੋਂ ਉੱਤੇ ਦੀ ਨਹੀਂ ਲੈਣੀ। ਇਛਰੇ ਖਾ ਲੈਂਦੀ ਨਾ ਉੱਥੋਂ 30 ਰੁਪਏ ਦੀ ਹਾਂ ਲੱਭਦੀ। ਵਾਕਈ ਬੜੀ ਮਜ਼ੇਦਾਰ ਹੁੰਦੀ ਇਚਰੇ ਦੀ ਲੋ ਆਈਸਕ੍ਰੀਮ। ਜੀ ਹੁਣ ਅਸੀਂ ਆਈਸਕ੍ਰੀਮ ਇਹਨੂੰ ਖਵਾ ਕੇ ਲਿਆਏ ਤੇ ਮੈਂ ਆਪਣੇ ਜਿਹੜੀ ਕੋਈ ਚੀਜ਼ ਹੋਰ ਲੈਣੀ ਉਹ ਵੀ ਲਿਆਉਂ। ਚਲੋ ਚਲੋ ਲੋ ਜੀ ਗਾਇਸ, ਅਸੀਂ ਚੱਲੇ ਹਾਂ ਜੀ ਮਾਰਕੀਟ, ਆਪਣੇ ਸੌਦੇ ਸਲਫ ਲੈਣ ਲਈ ਚੱਲੇ ਹਾਂ ਮਾਰਕੀਟ, ਤੇ ਆਈਸਕ੍ਰੀਮ ਖਵਾਣੀ ਹੈ। ਹਾਂਜੀ ਆਈਸਕ੍ਰੀਮ ਖਾਣੀ ਹੈ। ਮੈਂ ਤਾਂ ਖਾਂਦਾ ਕੋਈ ਨਹੀਂ। ਮੈਂ ਖਾਣੀ ਆ। ਆਹੋ ਤੇ ਤੇਰਾ ਹੀ ਕਹਿਣ ਡਿਆ, ਹਾਂ ਮੈਂ ਖਾਵਾਂਗੀ। ਮੈਂ ਹੀ ਕਹਿਣ ਡਿਆ, ਮੈਂ ਥੋੜੀ ਖਾਣੀ। ਆਈਸਕ੍ਰੀਮ ਲਓ, ਕਿਹੜੀ ਆਈਸਕ੍ਰੀਮ? ਲੋ ਜੀ ਇਹ ਵੇਖ ਲਓ ਆਈਸਕ੍ਰੀਮ ਖਵਾਉਣ ਲੱਗੇ। ਫਿਰ ਕਹਿੰਦੀ ਕਿ ਮੈਨੂੰ ਯਸ਼ ਹੀ ਨਹੀਂ ਕਰਾਂਦਾ। ਇਹ ਬਰਫ਼ ਵਾਲੀ ਗਲਾ ਖਰਾਬ ਕਰੇਗੀ। फीस नहीं हैगी? हाँ फीस वो उनकी होती है, वालद वालों की, उसका तो बाइकआउट है। ए गिंदी ए
मोर है, ये पाकिस्तानी है। ए ले लेंगे, ਪਤਾ ਕੋਈ ਨਹੀਂ ये पाकिस्तानी है, मोर मोर ए लो ले लो बस। चलो ਚਲੋ ਹੁਣ ਕੀ ਯਾਦ ਆ ਗਏ ਬਸ ਕਰਦੇ ਵੱਡੀ ਹੋ ਜਾ नहीं होना। ਨਹੀਂ ਹੋਣਾ ਹੱਦ ਮੁੱਕ ਗਈ चलो देखी मैगी ले लिया। ਚਿਪਸ ਤੇ ਆਈਸਕ੍ਰੀਮ हाँ तो मैं बड़ा कल्ली ने खाना है। ਅੱਛਾ ਚਲੋ ਯਾਰ ਗਾਇਸ 100 ਰੁਪਇਆ ਲਾਤਾ ਪੂਰਾ पूरा 100 ਰੁਪਇਆ ਪੂਰਾ पूरा 100 लगता है गाइस। ਚਲੋ आइसक्रीम ਖਾਓ ਅੱਜ ਦਾ ਵਲੋਗ ਇੰਨਾ ਕੋਈ ਬੜਾ ਹੈ हाँ जी ਤੇ सारे बड़ा मिस कर रहे सो जैसे कि ਅਸੀਂ ਛੋਟਾ ਜਿਹਾ ਡੈਮੋ ਦੇ ਹੀ ਦੇਈਏ ਹਾਂਜੀ ਡੈਮੋ ਦੇ ਦੀ ਯਾਨੀ ਛੋਟਾ ਜਿਹਾ ਵਲੌਗ ਆ ਬਸ ਐਵੇਂ ਤੁਸੀਂ ਵੇਖਦੇ ਰਹਿੰਦੇ ਹੋ ਸਾਰੇ ਹਰ ਵਕਤ। ਕੋਈ ਚੀਜ਼ ਬੰਦਾ ਲੈਣ ਜਾਵੇ ਨਾ ਤੇ ਹੁਣ ਸ਼ਾਪਿੰਗ ਕਰਨ ਜਾਵਾਂ ਕਰਾਂਗੇ ਤੇ ਉੱਥੇ ਵਲੋਗ ਬਣਾ ਦਿਆ ਕਰਾਂਗੇ ਚੀਜ਼ਾਂ ਲੈਣ ਜਾਵਾਂ ਕਰਾਂਗੇ ਨਾ ਹਾਂਜੀ ਤੇ ਫਿਰ ਛੋਟਾ ਛੋਟਾ ਵਲੌਗ ਬਣਾ ਦਿਆ ਕਰਾਂਗੇ। ਤੇ ਹੁਣ ਸਾਰਿਆਂ ਲਈ ਦੁਆਵਾਂ ਨੇ ਕਿ ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਰਿਜ਼ਕ ਦੀ ਬਰਕਤ ਦੇਵੇ ਮੌਲਾ ਪੰਜ ਦਿਨ ਪਾਕ ਦੇ ਸਦਕੇ 'ਚ। ਆਮੀਨ। ਤੇ ਅੱਜ ਦੇ ਵਲੋਗ ਤੋਂ ਸਾਨੂੰ ਦਿਓ ਇਜਾਜ਼ਤ ਅਗਲੇ ਵਲੋਗ ਤੱਕ ਲਈ ਅੱਲਾਹ ਹਾਫਿਜ਼।